ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੇ ਐਮ ਇਸ਼ੂਜ਼ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਕੁਝ ਮੈਂ ਵੀ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ। ਸੋ ਦੋ ਦਾਨੀ ਵੀ ਲੜ ਪੈਂਦੇ ਨੇ, ਦੋ ਗਿਆਨੀ ਵੀ ਲੜ ਪੈਂਦੇ ਨੇ, ਦੋ ਸੇਵਾਦਾਰ ਵੀ ਲੜ ਪੈਂਦੇ ਨੇ, ਪਰ ਦੋ ਪ੍ਰੇਮੀ ਨਹੀਂ ਲੜਦੇ। ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਹਨ, ਸਾਚ ਕਹੋ ਸੁਣ ਲਿਓ, ਸਭੇ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। सच कहता हाँ, सारे ध्यान नाल सुन लवो कि जिन्हां ने परमात्मा नाल प्रेम दा संबंध जोड़िया है, उन्होंने ही उस अकाल पुरख नूं प्राप्त किया है। सो हुण आपां डॉक्टर साहब कोलों विचार सुनदे हां। सो असीं चाहांगे कि तुसीं साडे नाल इसे तरह ही बने रहना। जी डॉक्टर साहब की कहना चाहोगे? तुसीं बहुत चंगी शुरुआत इस सैगमेंट की कीती है जी। इस कोई शक नहीं कि हर इंसान दे अंदर एक ਕੁਐਸਟ ਹੁੰਦੀ ਹੈ, ਉਹਦੇ ਅੰਦਰ ਇਹ ਸਵਾਲ ਖਲੋਂਦਾ ਹੈ ਜਦੋਂ ਇੱਕ ਆਪਣੀ ਜਵਾਨੀ ਵੱਲ ਵੱਧਦਾ ਹੈ ਜਾਂ ਉਸ ਦੇ ਅੰਦਰ ਸੋਚ ਵਿਵੇਕ ਵਿਚਾਰ ਹੁੰਦਾ ਹੈ ਕਿ ਮੈਂ ਕੌਣ ਹੈ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ। ਜ਼ਾਹਰ ਹੈ ਕਿ ਇਹ ਉਹਦਾ ਰੂਹਾਨੀ ਸਫ਼ਰ ਦੀ ਸ਼ੁਰੂਆਤ ਹੁੰਦੀ ਹੈ। ਸਭ ਤੋਂ ਪਹਿਲਾਂ ਸਵਾਲ ਖੜਾ ਹੁੰਦਾ ਹੈ, ਅੰਦਰ ਤੁਹਾਡੇ ਸਵਾਲ ਹੁੰਦੇ ਨੇ। ਔਰ ਠੀਕ ਹੈ, ਕਿਉਂਕਿ ਜਿਹੜੇ ਮਜ਼ਹਬੀ ਪਰਿਵਾਰਾਂ ਦੇ ਵਿੱਚ ਬੱਚੇ ਬੱਚੀਆਂ ਪੈਦਾ ਹੁੰਦੇ ਨੇ, ਉਹ ਸਿੱਖ ਹੋਏ, ਮੁਸਲਮਾਨ ਹੋਏ, ਈਸਾਈ ਹੋਏ, ਸਾਡੇ ਧਰਮ ਦੀ ਜਾਂ ਮਜ਼ਹਬ ਦੀ ਸ਼ੁਰੂਆਤ ਤਾਂ ਜਨਮ ਦੇ ਨਾਲ ਹੀ ਹੋ ਜਾਂਦੀ ਹੈ। ਉਹ ਬੇਸ਼ੱਕ ਜਿਹੜਾ ਹੈ ਉਸ ਦਾ ਨਾਮਕਰਨ ਵੀ ਧਰਮ ਦੇ ਲਿਹਾਜ਼ ਨਾਲ ਰੱਖਿਆ ਜਾਂਦਾ ਹੈ। ਇਸਲਾਮ ਦੇ ਵਿੱਚ ਜਿਹੜਾ ਉਹ ਸੁਨਨਤ ਕੀਤੀ ਜਾਂਦੀ ਹੈ। ਸਿੱਖ ਬੱਚੇ ਬੱਚੀਆਂ 12-13 ਸਾਲ ਦੀ ਉਮਰ 'ਚ ਅੰਮ੍ਰਿਤ ਛਕਾਇਆ ਜਾਂਦਾ ਹੈ। ਹਿੰਦੂਆਂ ਦੇ ਵਿੱਚ ਯੱਗੋਪਵੀਤ ਕੀਤਾ ਜਾਂਦਾ ਹੈ। ਕ੍ਰਿਸਚੀਅਨਿਟੀ 'ਚ ਵੀ ਬੈਪਤਿਸਮਾ, ਬੈਪਟਾਈਜੇਸ਼ਨ ਉਹਨੂੰ ਕਹਿੰਦੇ ਨੇ। ਲੇਕਿਨ ਇਹ ਬੇਸ਼ੱਕ ਇੱਕ ਮਜ਼ਹਬੀ ਤੌਰ 'ਤੇ ਜਿਹੜਾ ਵੀ ਜਿੱਥੇ ਪੈਦਾ ਹੁੰਦਾ ਹੈ ਉਹਨਾਂ ਦਾ ਇਹ ਹੁੰਦਾ ਹੈ ਕਿ ਉਸ ਧਰਮ ਦੇ ਦਾਇਰੇ 'ਚ ਰਹੇ। ਪਰ ਬਹੁਤ ਵਾਰ ਇਨਸਾਨੀ ਮਨ ਦੇ ਅੰਦਰ ਉਹ ਆਪਣੇ ਫੇਥ ਨਾਲ ਜੁੜ ਕੇ ਵੀ ਇਸ ਭਾਲ 'ਚ ਰਹਿੰਦਾ ਹੈ ਔਰ ਉਸ ਦੀ ਇਹ ਇੱਕ ਕੁਐਸਟ ਰਹਿੰਦੀ ਹੈ ਕਿ ਉਹ ਕਿਵੇਂ ਉਸ ਅਲਟੀਮੇਟ ਟਰੂਥ ਨੂੰ ਜਾਣੇ। ਉਹਦੇ 'ਚ ਕਈ ਵਾਰੀ ਨਾਸਤਿਕਤਾ ਵੀ ਆਉਂਦੀ ਹੈ। ਇੱਕ ਸਟੇਜ ਹੈ ਜਦੋਂ ਉਹਨਾਂ ਨੂੰ ਲੱਗਦਾ ਵੀ ਕੋਈ ਐਗਜ਼ਿਸਟ ਨਹੀਂ ਕਰਦਾ, ਉਹ ਫਿਰ ਆਪਣੇ ਘਰ ਬਾਹਰ ਜਾਂ ਆਪਣੇ ਮਜ਼ਹਬ ਦੇ ਦਾਇਰੇ 'ਚੋਂ ਵੀ ਨਿਕਲ ਜਾਂਦੇ ਨੇ। ਪਰ ਅਲਟੀਮੇਟਲੀ ਇਹ ਸਵਾਲ ਦੀ ਜਿਹੜਾ ਫਾਈਨਲ ਜਿਹਨੂੰ ਗੁਰੂ ਸਾਹਿਬਾਨ ਨੇ ਜਾਂ ਜਦੋਂ ਅਸੀਂ ਰੱਬ ਨੂੰ ਮਿਲਣ ਦੀ ਗੱਲ ਕਰਦੇ ਹਾਂ, ਔਰ ਜਿਹੜਾ ਤੁਸੀਂ 10ਵੇਂ ਪਾਤਸ਼ਾਹ ਦੀ ਕੋਟ ਦਿੱਤੀ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਬਾਕੀ ਇੱਕ ਦੂਜੇ ਨਾਲ ਕਮਿਊਨੀਕੇਟ ਕਰਨ ਲਈ ਮਨੁੱਖੀ ਜ਼ਬਾਨਾਂ ਨੇ, ਲੈਂਗੁਏਜਸ ਨੇ। ਕੋਈ ਫਰੈਂਚ ਬੋਲਦਾ ਹੈ, ਕੋਈ ਇੰਗਲਿਸ਼ ਬੋਲਦਾ ਹੈ, ਕੋਈ ਸਪੈਨਿਸ਼ ਬੋਲਦਾ ਹੈ, ਕੋਈ ਪੰਜਾਬੀ ਬੋਲਦਾ ਹੈ, ਕੋਈ ਉਰਦੂ ਬੋਲਦਾ ਹੈ। ਹੁਣ ਜੇ ਕੋਈ ਜ਼ਬਾਨ ਰੱਬ ਦੀ ਜ਼ਬਾਨ ਹੁੰਦੀ ਤੇ ਫਿਰ ਜਿਹੜੇ ਗੂੰਗੇ ਹੁੰਦੇ ਜਾਂ ਜਿਨ੍ਹਾਂ ਨੂੰ ਉਹ ਜ਼ਬਾਨ ਨਹੀਂ ਆਉਂਦੀ ਉਹ ਤਾਂ ਰੱਬ ਨੂੰ ਮਿਲ ਹੀ ਨਾ ਸਕਦੇ। ਸੋ ਜੇ ਰੱਬ ਦੇ ਨਾਲ ਕੋਈ ਜ਼ਬਾਨ ਜਿਹੜੀ ਹੈ ਉਹ ਕਮਿਊਨੀਕੇਸ਼ਨ ਦੀ ਹੈ ਤੇ ਉਹ ਪਿਆਰ ਹੈ। ਔਰ ਉਹ ਪਿਆਰ ਤੁਸੀਂ ਜਦੋਂ ਦੋਵੇਂ ਤੁਸੀਂ ਦੇਖੋ ਕਿ ਗੋਰਾ ਜਾਂ ਕੋਈ ਸਾਡਾ ਬੱਚਾ ਜਿਹਨੂੰ ਕੁਛ ਨਹੀਂ ਆਉਂਦਾ, ਤੁਸੀਂ ਇੱਕ ਥਾਂ ਤੇ ਬਿਠਾ ਦਿਓ, ਇੱਕ ਦੂਜੇ ਵੱਲ ਸਮਾਈਲ ਕਰਨਗੇ, ਦੂਜੇ ਫਿਰ ਥੋੜੀ ਦੇਰ ਬਾਅਦ ਖੇਡਣ ਲੱਗ ਜਾਣਗੇ, ਕਿਉਂਕਿ ਉਹ ਉਸ ਜ਼ਬਾਨ ਦੇ ਵਿੱਚ ਹੀ ਗੱਲ ਕਰ ਰਹੇ ਹੁੰਦੇ ਨੇ ਜਿਹੜੀ ਰੱਬ ਦੀ ਜ਼ਬਾਨ ਹੈ। ਜਦੋਂ ਅਸੀਂ ਗਰੋ ਹੋ ਜਾਂਦੇ ਹਾਂ, ਸਾਡੇ 'ਚ ਨਫ਼ਰਤਾਂ, ਈਰਖਾ, ਵਿਤਕਰੇ, ਡਿਸਕ੍ਰਿਮੀਨੇਸ਼ਨ ਇਹ ਸਾਰੇ ਟੇਕ ਓਵਰ ਕਰ ਲੈਂਦੇ ਨੇ। ਔਰ ਜ਼ਾਹਰ ਹੈ ਕਿ ਅਲਟੀਮੇਟਲੀ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜਾ ਇਸ਼ਕ ਹਕੀਕੀ ਹੈ ਇਹੀ ਅਲਟੀਮੇਟਲੀ ਉਸ ਰੱਬ ਦੇ ਨਾਲ ਮਿਲਾਉਂਦਾ। ਔਰ ਈਵਨ ਇਸ਼ਕ ਮਜ਼ਾਜੀ ਦੀ ਜਦੋਂ ਗੱਲ ਹੁੰਦੀ ਹੈ, ਉਹ ਵੀ ਜਿਨ੍ਹਾਂ ਕਿੱਸਿਆਂ ਨੂੰ ਸਾਡੇ ਲੋਕਾਂ ਨੇ ਉਸ ਹਕੀਕੀ ਤੱਕ ਪਹੁੰਚਾ ਦਿੱਤਾ ਉਹਨਾਂ ਦੇ ਲਿਖਤਾਂ ਨੇ, ਉਹ ਵੀ ਅਲਟੀਮੇਟਲੀ ਇੱਕ ਸਟੇਜ ਐਸੀ ਆਉਂਦੀ ਹੈ ਜਿਹਦੇ 'ਚ ਕਿ ਤੁਹਾਡਾ ਸਰੀਰ ਦੀ ਕੈਦ ਵੀ ਮਾਇਨੇ ਨਹੀਂ ਰੱਖਦੀ, ਇੱਕ ਰੂਹਾਂ ਦੀ ਗੱਲ ਬਣ ਜਾਂਦੀ ਹੈ ਤੇ ਰੂਹਾਂ 'ਚ ਮਰਜ ਹੁੰਦੀਆਂ ਨੇ। ਰੱਬ ਦੇ ਨਾਲ ਵੀ ਮਰਜ ਹੋਣਾ, ਇਨਸਾਨੀ ਰੂਹ ਦਾ ਇਸ਼ਕ ਹਕੀਕੀ, ਇਸੇ ਲਈ ਉਹਨੂੰ ਕਹਿੰਦੇ ਨੇ। ਅੱਜ ਦੀ ਵਿਚਾਰ ਲਈ ਜਿਹੜੇ 3 ਸ਼ਲੋਕ ਵਾਰਾਂ ਤੇ ਵਧੀਕ ਚੋਂ ਅਸੀਂ 28, 29, 30 ਨੰਬਰ ਚੁਣੇ ਨੇ, ਉਹਦੇ 'ਚ ਇਹੀ ਅਵਸਥਾ ਬਿਆਨੀ ਹੈ ਕਿ ਇਸ ਪਿਆਰ ਦੇ ਰਸਤੇ 'ਚ, ਇਸ ਇਬਾਦਤ ਦੇ ਰਸਤੇ 'ਚ, ਉਸ ਰੱਬ ਨਾਲ ਮਿਲਾਪ ਦੇ ਰਸਤੇ 'ਚ ਸਭ ਤੋਂ ਵੱਡੀ ਰੁਕਾਵਟ ਕੀ ਹੈ? ਔਰ ਉਹ ਜ਼ਾਹਰ ਹੈ ਹਉਮੈ ਹੈ, ਅਨਾ ਹੈ, ਈਗੋ ਹੈ, ਸੁਪਰ ਈਗੋ ਹੈ। ਔਰ ਇਹ ਹੈ ਗੁਰ ਪੂਰੈ ਹਰ ਨਾਮ ਦ੍ਰਿੜਾਇਆ, ਜਿਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਏ, ਕਰ ਚਾਨਣ ਮਗ ਦਿਖਾਇਆ, ਹਉਮੈ ਮਾਰ ਏਕ ਲਿਵ ਲਾਗੀ, ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨ ਸਕੈ, ਸੱਚੈ ਨਾਏ ਸਮਾਇਆ, ਸਭ ਆਪੇ ਆਪ ਵਰਤੈ ਕਰਤਾ, ਜੋ ਭਾਵੈ ਸੋ ਨਾਏ ਲਾਇਆ, ਜਨ ਨਾਨਕ ਨਾਉ ਲਏ ਤਾਂ ਜੀਵੈ, ਬਿਨ ਨਾਵੈ ਖਿਨ
ਮਰ ਜਾਏ। ਕਿ ਉਸ ਗੁਰੂ ਪੂਰੇ ਗੁਰੂ ਨੇ ਕਿਰਪਾ ਕਰਕੇ ਮੈਨੂੰ ਰੱਬ ਦੇ ਨਾਮ ਦੇ ਵਿੱਚ ਮੇਰਾ ਵਿਸ਼ਵਾਸ ਦ੍ਰਿੜ ਕਰ ਦਿੱਤਾ ਹੈ, ਮਜ਼ਬੂਤ ਕਰ ਦਿੱਤਾ ਹੈ। ਔਰ ਜਦੋਂ ਦਾ ਮੇਰਾ ਇਹ ਵਿਸ਼ਵਾਸ ਮਜ਼ਬੂਤ ਹੋਇਆ ਹੈ, ਮੇਰੇ ਅੰਦਰੋਂ ਹਰ ਕਿਸਮ ਦੇ ਸ਼ੱਕ ਸ਼ੁਬੇ ਭਰਮ ਇਹ ਖਤਮ ਹੋ ਗਏ ਨੇ। ਹੁਣ ਮੈਂ ਸਿਰਫ ਤੇ ਸਿਰਫ ਉਸ ਵਾਹਿਗੁਰੂ ਦੀ ਕੀਰਤ, ਉਹਦੇ ਗੁਣ, ਉਹਦੀ ਸਿਫਤ ਸਲਾਹ ਕਰਦਾ ਹਾਂ ਜਿਹੜਾ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ। ਔਰ ਉਸ ਰੱਬ ਨੇ ਮੈਨੂੰ ਚਾਨਣ ਦਿਖਾ ਕੇ, ਰੌਸ਼ਨੀ ਦਿਖਾ ਕੇ ਇਸ ਸੱਚ ਦੇ ਰਸਤੇ ਤੇ ਪਾ ਦਿੱਤਾ ਹੈ। ਮੇਰੇ ਅੰਦਰੋਂ ਉਸ ਵਾਹਿਗੁਰੂ ਦੇ ਪਿਆਰ ਨੇ ਮੇਰੀ ਹਉਮੈ ਨੂੰ, ਮੇਰੀ ਅਨਾਹ ਨੂੰ ਖਤਮ ਕਰ ਦਿੱਤਾ ਹੈ। ਉਸ ਇੱਕ ਵਾਹਿਗੁਰੂ ਦੇ ਨਾਲ ਮੇਰੀ ਲਿਵ ਲੱਗ ਗਈ ਹੋਈ ਹੈ, ਉਹਦਾ ਨਾਂ ਹੀ ਰੱਬ ਦਾ ਮੇਰੇ ਅੰਦਰ ਵਸਦਾ ਹੈ। ਔਰ ਹੁਣ ਮੈਨੂੰ ਮੌਤ ਦਾ ਜਿਹੜਾ ਫਰਿਸ਼ਤਾ ਹੈ ਉਹ ਮੇਰੇ ਵੱਲ ਤੱਕ ਵੀ ਨਹੀਂ ਸਕਦਾ। ਗੁਰਮਤੀ ਜਮ ਜੋਹੇ ਨਾ ਜੋ ਹੁੰਦਾ ਤੱਕਣਾ, ਕਿ ਜਿਹੜਾ ਐਂਜਲ ਆਫ ਡੈਥ ਹੈ ਉਹਦਾ ਮੈਨੂੰ ਕੋਈ ਖੌਫ ਨਹੀਂ ਹੈ, ਕਿਉਂਕਿ ਸੱਚਾ ਨਾਂ ਹੀ ਸਮਾਇਆ ਮੇਰੇ ਅੰਦਰ। ਉਸ ਵਾਹਿਗੁਰੂ ਦਾ, ਸੱਚੇ ਵਾਹਿਗੁਰੂ ਦਾ, ਸੱਚੇ ਰੱਬ ਦਾ, ਸੋਹਣੇ ਰੱਬ ਦਾ ਸੱਚਾ ਨਾਂ ਹੈ। ਸਭ ਆਪੇ ਆਪ ਵਰਤਿਆ ਕਰਤਾ। ਹਰ ਪਾਸੇ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਉਹ ਰੱਬ ਹੀ, ਉਹ ਵਾਹਿਗੁਰੂ ਹੀ ਕਰਨ ਕਰਾਣ ਹਾਰ ਜਿਹੜਾ ਉਹ ਵਰਤ ਰਿਹਾ। ਜੋ ਭਾਵ ਹੈ ਸੋ ਜਿਹਨੂੰ ਉਹ ਆਪਣੇ ਗਲ ਨਾਲ ਲਾਉਂਦਾ ਹੈ, ਉਹਦੀ ਰਜ਼ਾ ਹੈ ਕਿ ਕਿਹਨੂੰ ਉਹਨੇ ਆਪਣੇ ਨਾਲ ਜੋੜਨਾ। ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੈ। ਮੇਰੀ ਹਾਲਤ ਇਹ ਬਣੀ ਹੋਈ ਹੈ ਕਿ ਜੇ ਮੈਂ ਉਸ ਵਾਹਿਗੁਰੂ ਨੂੰ ਯਾਦ ਕਰਦਾ, ਯਾਦ ਰੱਖਦਾ ਤੇ ਮੈਂ ਜਿਉਂਦਾ, ਅਦਰਵਾਈਜ਼ ਇਹ ਮੇਰੀ ਮੌਤ ਹੈ, ਆਖਾਂ ਜੀਵਾਂ ਵਿਸਰੈ ਮਰ ਜਾਉ ਵਾਲੀ ਹਾਲਤ ਹੈ। ਦੂਸਰਾ ਸ਼ਲੋਕ 29 ਨੰਬਰ ਹੈ। ਮਨ ਅੰਤਰ ਹਉਮੈ ਰੋਗ ਭ੍ਰਮ ਭੂਲੇ ਹਉਮੈ ਸਾਕਤ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣ। ਕਿ ਮੇਰੇ ਅੰਦਰ ਜੇ ਕੋਈ ਬਿਮਾਰੀ ਹੈ ਤੇ ਉਹ ਹਉਮੈ ਦੀ ਹੈ। ਔਰ ਉਸ ਹਉਮੈ ਨੇ ਮੇਰੇ ਅੰਦਰ ਸ਼ੱਕ ਸ਼ੁਬੇ ਪੈਦਾ ਕੀਤੇ ਨੇ, ਭਰਮ ਪੈਦਾ ਕੀਤੇ ਨੇ। ਔਰ ਉਹ ਹਉਮੈ ਜਿਹੜਾ ਸ਼ੱਕ ਸ਼ੁਬੇ ਕਰਦੀ ਹੈ, ਜੇ ਮੈਂ ਦੁਰਜਨਾਂ ਦੇ ਨਾਲ, ਮਾੜੇ ਲੋਕਾਂ ਦੀ ਸੰਗਤ 'ਚ ਬੈਠਦਾ ਤੇ ਇਹ ਹੋਰ ਵੀ ਪ੍ਰਬਲ ਹੁੰਦਾ ਹੈ। ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ। ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਕਿ ਭਾਈ ਇਹ ਜੇ ਹਉਮੈ ਦਾ ਰੋਗ ਜਾਏਗਾ ਤੇ ਉਹਦਾ ਇਲਾਜ ਇਹ ਹੈ ਕਿ ਦੁਰਜਨਾਂ ਤੋਂ, ਮਾੜੇ ਲੋਕਾਂ ਤੋਂ ਦੂਰੀ, ਔਰ ਸਾਧੂ ਸੱਜਣਾ ਚੰਗੇ ਲੋਕਾਂ ਦਾ ਸੰਗ ਸਾਥ। ਔਰ ਜਿਹੜਾ ਅਖੀਰਲਾ ਸ਼ਲੋਕ ਹੈ 30 ਨੰਬਰ। ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨਸ ਰਾਤ ਹਰ ਰੱਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ। ਹੁਣ ਜ਼ਾਹਰ ਹੈ ਇੱਕ ਪ੍ਰੇਮ ਕਸਾਈ ਹੁੰਦਾ, ਪ੍ਰੇਮ ਦੀ ਖਿੱਚ, ਜਨ ਪ੍ਰੇਮ ਕੀ ਹੋਤੇ ਨਹੀਂ ਪ੍ਰਾਪਤ, ਕਿ ਹਰ ਪ੍ਰੇਮ ਕਸਾਈ ਦਿਨ ਕਿ ਮੇਰੇ ਅੰਦਰ ਉਸ ਪਿਆਰੇ ਦੇ ਪਿਆਰ ਦੀ ਖਿੱਚ, ਕਸ਼ਿਸ਼ ਦਿਨ ਰਾਤ ਮੈਨੂੰ ਬੇਚੈਨ ਕਰਦੀ ਹੈ। ਹਰ ਰੱਤੀ ਹਰ ਰੰਗ ਚੋਲੇ, ਜਦੋਂ ਮੇਰਾ ਪਿਆਰਾ ਮੈਨੂੰ ਮਿਲ ਜਾਂਦਾ ਹੈ, ਉਸ ਵਾਹਿਗੁਰੂ ਦੇ ਨਾਲ ਮੈਂ ਰਤ ਜਾਂਦਾ, ਉਸ 'ਚ ਮੈਂ ਇਮਰਸ ਹੋ ਜਾਂਦਾ, ਹਰ ਰੰਗ ਚੋਲੇ, ਫਿਰ ਮੈਂ ਉਸ ਵਾਹਿਗੁਰੂ ਦੇ ਪਿਆਰ ਦਾ ਰੂਹਾਨੀ ਰੰਗ, ਆਤਮਿਕ ਰੰਗ ਮਾਣਦਾ। ਔਰ ਹਰ ਜੈਸਾ ਪੁਰਖ ਨਾ ਲੱਭੇ। ਮੈਨੂੰ ਇਸ ਗੱਲ ਦੀ ਸਮਝ ਆਈ ਹੈ ਕਿ ਮੇਰੇ ਪਿਆਰੇ ਵਾਹਿਗੁਰੂ ਵਰਗਾ ਹੋਰ ਕੋਈ ਪੁਰਖ, ਹੋਰ ਕੋਈ ਵਜੂਦ ਦੁਨੀਆ ਦੇ ਵਿੱਚ ਨਹੀਂ ਹੈ। ਸਭ ਦੇਖਿਆ ਜਗਤ ਮੈਂ ਟੋਲੇ, ਸਾਰੀ ਦੁਨੀਆ ਮੈਂ ਦੇਖ ਲਈ ਹੈ। ਉਸ ਵਾਹਿਗੁਰੂ ਵਰਗਾ ਪਿਆਰਾ ਸੋਹਣਾ ਜਿਹਦੇ ਰੰਗ 'ਚ ਮੈਂ ਹੁਣ ਰੰਗੀ ਹੋਈ ਹੈ, ਮੇਰੀ ਰੂਹ ਰੰਗੀ ਹੋਈ ਹੈ, ਹੋਰ ਕੋਈ ਨਹੀਂ ਹੈ। ਗੁਰ ਸਤਗੁਰ ਨਾਮ ਦ੍ਰਿੜਾਇਆ, ਉਸ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਮਜ਼ਬੂਤੀ ਦੇ ਨਾਲ ਯਾਦ ਕਰਵਾਇਆ। ਮਨ ਅਨਤ ਨਾ ਕਾਹੁੜ, ਅਨਤ ਹੁੰਦਾ ਹੋਰ ਪਾਸੇ, ਹੁਣ ਮੇਰਾ ਮਨ ਕਿਸੇ ਹੋਰ ਪਾਸੇ ਨਹੀਂ ਦੌੜਦਾ। ਜਨ ਨਾਨਕ ਹਰ ਕਾ ਦਾਸ ਹੈ, ਕਿ ਨਾਨਕ ਜਨ ਬਣ ਕੇ ਇਹ ਕਹਿੰਦਾ ਹੈ ਕਿ ਮੈਂ ਉਸ ਪਿਆਰੇ ਦਾ ਨੌਕਰ ਹੈ। ਗੁਰ ਸਤਗੁਰ ਕੇ ਗੁਰ ਗੋਲੇ, ਉਹ ਸੱਚੇ ਵਾਹਿਗੁਰੂ ਦੇ ਗੋਲੇ ਦਾ ਮੈਂ ਗੋਲਾ। ਜਿਹੜਾ ਗੋਲਾ ਹੈ ਇਹ ਗੁਲਾਮ ਨੂੰ ਕਹਿੰਦੇ ਨੇ ਕਿ ਗੁਰ ਸਤਗੁਰ ਕੇ ਗੁਲ ਗੋਲੇ, ਕਿ ਉਹਨਾਂ ਦੇ ਗੋਲਿਆਂ ਦਾ ਵੀ ਮੈਂ ਗੋਲਾ, ਦਾਸਾਂ ਦਾ ਵੀ ਦਾਸ ਹੈ। ਇਹ ਹੈ ਉਸ ਪ੍ਰੇਮ ਦੀ ਖੇਡ, ਜਿਸ ਪ੍ਰੇਮ ਦੇ ਵਿੱਚ ਇਹ ਹੈ ਕਿ ਗੁਰ ਸਤਗੁਰ ਕਾ ਜੋ ਸਿੱਖ ਖਾਏ। ਇਸ ਨਾਲ ਸਾਡੀ ਦਿਨ ਦੀ ਸ਼ੁਰੂਆਤ ਹੁੰਦੀ ਹੈ। ਤੇ ਫਿਰ ਤੈਂ ਸਾਹਿਬ ਕੀ ਬਾਤ ਜੋ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਵਿਣ ਸਿਰ ਸੇਵ ਕਰੀਜੈ। ਫਿਰ ਪਿਆਰੇ ਦਾ ਰੰਗ ਇਹ ਹੁੰਦਾ ਹੈ ਕਿ ਜਿਹੜਾ ਮੈਨੂੰ ਆਪਣੇ ਪਿਆਰੇ ਦੀ ਗੱਲ ਸੁਣਾਏ ਉਸ ਨੂੰ ਮੈਂ ਕੀ ਦਿਆਂ। ਤੇ ਇਹ ਹੈ ਕਿ ਸਿਰ ਵੱਢ ਕੇ ਉਹਨੂੰ ਮੈਂ ਬਹਿਣ ਲਈ ਦੇ ਦਿਆਂ ਤੇ ਮੈਂ ਬਿਨਾਂ ਸਿਰ ਤੋਂ ਭੱਜ ਕੇ
ਉਸ ਦੀ ਖਿਦਮਤ ਖਿਦਮਤ ਕਰਨ ਇਹ ਸੇਵਾ ਅੱਜ ਦਾ ਕਰਨ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮਾਂ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।